हाँ जी, सत श्री अकाल सारिਆਂ ਭਰਾਵਾਂ ਨੂੰ। ਦੋ ਚਾਰ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਕਿ ਇੱਕ ਤਾਂ 26 ਤਰੀਕ ਦੀ ਜਿਹੜੀ ਆਪਣੀ ਵੱਡੀ ਤਿਆਰੀ ਆ, 26 ਨਹੀਂ ਵੈਸੇ 24 ਜਾਂ 25 ਨੂੰ ਆਪਾਂ ਦਿੱਲੀ 'ਚ ਵੜਨ ਦਾ ਪ੍ਰੋਗਰਾਮ ਬਣਨਾ। ਤਾਂ ਇਸ ਕਰਕੇ ਉਹਦੇ ਲਈ ਅਸੀਂ ਪੰਜਾਬ ਆਏ ਹੋਏ ਆ। ਪਰਸੋਂ ਦੇ ਮਾਨਸਾ ਜ਼ਿਲ੍ਹੇ 'ਚ ਜਾ ਕੇ ਆਏ ਆ ਤੇ ਉਸ ਤੋਂ ਬਾਅਦ ਕੱਲ ਨੂੰ ਬਠਿੰਡੇ ਜ਼ਿਲ੍ਹੇ 'ਚ ਪਿੰਡ ਮਹਾਰਾਜ ਤੋਂ ਚੱਲਣਾ ਤੇ ਚੌਥੇ ਜਿਹੜਾ ਹੈਗਾ ਉਹ 12 ਤਰੀਕ ਨੂੰ ਖੋਸਾ ਕੋਟਲਾ ਪਿੰਡ ਉੱਥੇ ਪਹੁੰਚਣਾ ਤੇ 14 ਤਰੀਕ ਨੂੰ ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਦੀ ਧਰਤੀ ਦੇ ਉੱਤੇ ਉੱਥੇ ਆਵਾਂਗੇ। ਸੋ ਉਦੋਂ ਬਾਅਦ ਜਿਵੇਂ ਜਿਵੇਂ ਅਗਲੇ ਪ੍ਰੋਗਰਾਮ ਬਣਨਗੇ ਉਹ ਤੁਹਾਨੂੰ ਦੱਸਦੇ ਰਹਾਂਗੇ। ਨਾਲ ਦੀ ਨਾਲ ਮੇਰੇ ਨਾਲ ਬਾਈ ਕਨਵਰ ਗਰੇਵਾਲ, ਹਰਫ ਚੀਮਾ, ਗੱਲ ਬੜੈਂਚ, ਉਹਨਾਂ ਸਾਰੇ ਭਰਾਵਾਂ ਕਲਾਕਾਰ ਭਰਾਵਾਂ ਨੇ ਵੀ ਆਉਣਾ ਤੇ ਹੋਰ ਸਾਡੇ ਜਿਹੜੇ ਭਰਾ ਨੇ ਪਹਿਲਾਂ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਦੋਂ 3 ਮਹੀਨੇ ਆਪਣਾ ਘੋਲ ਚੱਲਿਆ ਉਹਦੇ 'ਚ ਆਪਣੀਆਂ ਸੇਵਾਵਾਂ ਨਿਭਾਈਆਂ ਨੇ, ਉਹ ਸਾਰੇ ਨਾਲ ਹੋਣਗੇ। ਤੋ ਇਸ ਕਰਕੇ ਮੇਰਾ ਵੀਰ ਆਪਾਂ ਹੁਣ ਵੱਡੀ ਤਿਆਰੀ ਜਿਹੜੀ ਕਰਕੇ ਆਪਾਂ 20 ਤਰੀਕ ਤੱਕ ਦਿੱਲੀ ਪਹੁੰਚਣਾ, ਉਹਦੇ ਸੰਬੰਧ 'ਚ ਅਸੀਂ ਪੰਜਾਬ 'ਚ ਤੇ ਵੱਧ ਤੋਂ ਵੱਧ ਆਪਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਕੱਲ ਨੂੰ ਮਹਾਰਾਜ ਤੋਂ ਚੱਲ ਕੇ ਬਠਿੰਡੇ ਜ਼ਿਲ੍ਹੇ ਦਾ ਪ੍ਰੋਗਰਾਮ ਹੈ, ਪਰਸੋਂ ਫਰੀਦਕੋਟ ਦਾ, ਚੌਥੇ ਮੋਗੇ ਜ਼ਿਲ੍ਹੇ ਦਾ ਪਿੰਡ ਖੋਸਾ ਕੋਟਲਾ ਜਿਹੜਾ ਮੁੰਡਾ ਅਮਰੀਕ ਹੈ ਕਮੈਂਟੇਟਰ ਕਬੱਡੀ ਵਾਲਾ, ਉਹਦੇ ਪਿੰਡ ਹੈ। ਫਿਰ ਮਾਘੀ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ, ਉੱਥੇ ਆਪਾਂ ਇਕੱਠੇ ਹੋਣਾ। ਸੋ ਸਾਰੇ ਜ਼ਿਲ੍ਹਿਆਂ ਦਾ ਪ੍ਰੋਗਰਾਮ ਆਪਾਂ ਦੱਸਦੇ ਰਹਾਂਗੇ ਲਗਾਤਾਰ ਤੇ ਆਪਾਂ ਜਿੰਨਾ ਵੱਡੀ ਗਿਣਤੀ ਦੇ ਵਿੱਚ ਆਪਾਂ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਆਪਾਂ ਲੈ ਕੇ 20 ਤਰੀਕ ਤੱਕ ਆਪਾਂ ਦਿੱਲੀ ਪਹੁੰਚਣਾ, ਉਹਦੇ ਸੰਬੰਧ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਨੀਆਂ। ਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਸੀ ਕਿ ਭਰਾਵੋ ਤੁਹਾਨੂੰ ਪਤਾ ਹੀ ਹੋਣਾ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਜਿਹੜਾ ਬਾਦਲ ਦਲ ਦੇ ਜਿਹੜੇ ਕੁਛ ਰੱਖੇ ਹੋਏ ਨੌਕਰ ਨੇ, ਤਨਖਾਹੀਏ ਨੇ ਜਿਹੜੇ, ਉਹ ਚੰਡੀਗੜ੍ਹ ਤੋਂ ਲੈ ਕੇ ਅਬੋਹਰ ਤੱਕ ਬੈਠੇ ਆ। ਇਹ ਲਗਾਤਾਰ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਪ੍ਰਚਾਰ ਇਹਨਾਂ ਨੇ ਹੁਣ ਮੇਰੀਆਂ ਜਿਹੜੀਆਂ ਕਲਿੱਪਾਂ ਜੀਆਂ ਵੱਢ ਟੁੱਕ ਕਰਕੇ ਉਹਨਾਂ ਨੂੰ ਚਲਾਉਣਾ ਸ਼ੁਰੂ ਕਰਤਾ। ਕਦੇ ਕੋਈ ਕੰਮ ਕਰਦੇ ਆ, ਕਦੇ ਕੋਈ ਕੰਮ ਕਰਦੇ ਆ। ਸੋ ਮੈਂ ਇਹ ਪੰਜਾਬ ਵਾਲੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਭਰਾਵੋ ਕਿ ਇਹ ਮਸਲਾ ਅਸਲ ਮੇਰਾ ਜਿਹੜਾ ਧਿਆਨ ਹੈ ਉਹਨੂੰ ਭੜਕਾਉਣ ਦਾ, ਕਿ ਅਸੀਂ ਧਿਆਨ ਹੈ ਜਿਹੜਾ ਇਸ ਅੰਦੋਲਨ ਦੇ ਉੱਤੇ ਕੇਂਦਰਿਤ ਨਾ ਕਰ ਸਕੀਏ। ਮੈਨੂੰ ਜਵਾਬ ਕਿਉਂ ਦੇਣਾ ਬਣਦਾ, ਕਿਉਂਕਿ ਕਈ ਭਰਾ ਫੋਨ ਕਰ ਦਿੰਦੇ ਨੇ, ਉਹ ਬਾਈ ਉਹ ਅੱਜ ਆਹ ਬੋਲੀ ਜਾਂਦਾ, ਬਾਈ ਉਹ ਬੋਲੀ ਜਾਂਦਾ, ਕੋਈ ਜਵਾਬ ਦੇ ਯਾਰ ਤੂੰ। ਜਵਾਬ ਬਾਈ ਆਪਾਂ ਇਹਨਾਂ ਦੇ ਰੋਜ਼ ਕਿੱਥੋਂ ਦੇਵਾਂਗੇ। ਸੋ ਜਦੋਂ ਮੇਰਾ ਵੀਰ ਇਹ ਗੱਲਾਂ ਕਰਦੇ ਨੇ 22 ਦੀਆਂ ਚੋਣਾਂ, ਕਿਹੜੀਆਂ 22 ਕਿਹੜੀਆਂ 28 ਇੱਥੇ ਤੇ ਕਿਹੜੀਆਂ 40, ਕੋਈ 22 28 ਵਾਲੀ ਗੱਲ ਨਹੀਂ। ਅਸੀਂ ਆਪਣੀ ਮਿੱਟੀ ਲਈ ਲੜ ਰਹੇ ਹਾਂ, ਆਪਣੇ ਪੰਜਾਬ ਲਈ ਲੜ ਰਹੇ ਹਾਂ। ਕੱਲ ਨੂੰ ਇਹਦੀ ਖਾਤਰ ਸਾਨੂੰ ਕੋਈ ਖੂਨ ਵੀ ਰੋਲਣਾ ਪਏਗਾ, ਅਸੀਂ ਉੱਥੇ ਵੀ ਪਿੱਛੇ ਨਹੀਂ ਹਟਾਂਗੇ। ਅਸੀਂ ਬਾਦਲ ਦਲ ਵਾਲਿਓ ਚਾਹੇ ਕਾਂਗਰਸੀ ਹੋ, ਇਹ ਤੁਹਾਡੀ ਖਾਤਰ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਕੇ ਅਸੀਂ ਵੋਟਾਂ ਨਹੀਂ ਇਕੱਠੀਆਂ ਭਰਾਵੋ ਕਰਨੀਆਂ, ਨਾ ਅਸੀਂ ਕੁਰਸੀਆਂ ਲੈਣੀਆਂ। ਅੱਜ ਵੀ ਹੁਣ ਜਿਵੇਂ ਬਾਦਲ ਸੁਖਬੀਰ ਦਾ ਬਿਆਨ ਆਪਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਜਿਹੜੇ ਉਹਨਾਂ ਸ਼ਹੀਦ ਹੋਏ ਨੇ ਉੱਥੇ 70 ਜਾਣੇ, ਆਪਣੇ ਜਾਨਾਂ ਗੰਗਾ ਜਿਹੜਾ 70 ਜਾਣਿਆਂ ਦੀਆਂ, ਉਹਨਾਂ 70 ਦੇ ਵਿੱਚੋਂ 40 ਬੰਦੇ ਕਹਿੰਦੇ ਜੀ ਸਾਡੀ ਪਾਰਟੀ ਦੇ ਸੀਗੇ। ਸੋ ਇਹ ਉਹ ਲੋਕ ਨੇ, ਪਹਿਲਾਂ ਇਹ ਸੁਖਬੀਰ ਸਿੰਘ, ਪਹਿਲਾਂ ਤੇਰੇ ਪਿਓ ਨੇ ਪ੍ਰਕਾਸ਼ ਸਿੰਘ ਬਾਦਲ ਨੇ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਕੇ ਲਾਸ਼ਾਂ ਨੂੰ ਪੌੜੀਆਂ ਬਣਾ ਕੇ ਇੱਥੋਂ ਤੱਕ ਪਹੁੰਚਿਆ, 5 ਵਾਰੀ ਮੁੱਖ ਮੰਤਰੀ ਬਣਿਆ। ਹੁਣ ਤੇਰਾ ਵੀ ਕੰਮ ਉਹੀ ਹੈ ਕਿ ਜਿਹੜੇ ਉੱਥੇ ਮਰਨ ਵਾਲੇ ਨੇ ਜੀ, ਉੱਥੇ ਜਿਹੜੀਆਂ ਜਾਨਾਂ ਗੰਗਾ ਨੇ ਅੰਦੋਲਨ ਦੇ ਵਿੱਚ, ਤਾਂ ਉਹ ਕਹਿੰਦਾ ਵੀ 40 ਉਹਨਾਂ ਦੇ ਸਾਡੇ ਸੀ। ਸੋ ਭਰਾਵੋ ਮੇਰੀ ਤੁਹਾਨੂੰ ਬੇਨਤੀ ਹੈ, ਜੇ ਤੁਹਾਨੂੰ ਇਹ ਲੱਗਦਾ ਹੈ ਕਿ ਯਾਰ ਮੈਂ ਅੰਦੋਲਨ ਨੂੰ ਸਮਰਪਿਤ ਹੋ ਕੇ, ਸੰਘਰਸ਼ ਨੂੰ ਸਮਰਪਿਤ ਹੋ ਕੇ, ਇਸ ਜਿੱਤ ਨੂੰ ਸਮਰਪਿਤ ਹੋ ਕੇ, ਸਿੱਧਾ ਰੱਖ ਯਾਰ ਕੀ ਕਰੀਏ, ਸਮਰਪਿਤ ਹੋ ਕੇ ਮੈਂ ਲੱਗਿਆ ਹੋਇਆ, ਜੀ ਜਾਨ ਤੋਂ ਲੱਗਿਆ ਹੋਇਆ, ਕਿਉਂਕਿ ਮੈਨੂੰ ਸਿਰਫ ਤੇ ਸਿਰਫ ਜਿੱਤ ਦਿਖ ਰਹੀ ਹੈ ਕਿ ਕਿਵੇਂ ਮੇਰਾ ਪੰਜਾਬ, ਮੇਰੇ ਲੋਕ ਉਸ ਦਿੱਲੀ ਤੋਂ ਜਿੱਤ ਕੇ ਹੀ ਵਾਪਸ ਹੋਣ। ਇਦੋਂ ਉਰੇ ਸਾਡੀ ਕੋਈ ਹੋਰ ਗੱਲਬਾਤ ਹੈ ਨਹੀਂ। ਸੋ ਤਾਂ ਜਦੋਂ ਇਹ ਆਉਂਦੇ ਹੁੰਦੇ ਆ ਨਾ ਇਹਨਾਂ ਦੇ ਲੈ ਕੇ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸੀ ਵੀ ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਕਰਨ, ਕੋਈ ਵੀਡੀਓ ਐਡਿਟ ਕਰਕੇ, ਕੋਈ ਰਿਕਾਰਡਿੰਗ ਐਡਿਟਾਂ ਕਰਕੇ, ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਲੈ ਕੇ ਆਉਂਦੇ ਨੇ, ਤਾਂ ਫਿਰ ਉਹ ਮੋਰਚਾ ਤੁਸੀਂ ਆਪੇ ਸਾਂਭ ਲਿਆ ਕਰੋ। ਵੈਸੇ ਤਾਂ ਮੈਨੂੰ ਪਤਾ ਲੱਗਦਾ ਰਹਿੰਦਾ ਤੁਸੀਂ ਇਹਨਾਂ ਨੂੰ ਖੰਡ ਬਹੁਤ ਪਾਉਂਦੇ ਹੋ, ਪਰ ਉਹ ਮੋਰਚਾ ਫਿਰ ਤੁਸੀਂ ਆਪੇ ਸਾਂਭਿਆ ਕਰੋ।
ਸੋ ਇਸ ਕਰਕੇ ਮੈਂ ਇਹੀ ਬੇਨਤੀਆਂ ਕਰਨੀਆਂ ਸੀਗੀਆਂ ਤੁਹਾਨੂੰ, ਤਾਂ ਕਿ ਇਹ ਲੋਕ ਨੇ ਜਿਹੜੇ ਅੱਜ ਵੀ ਉਸ ਗੱਲ ਦੇ ਉੱਤੇ ਇਹ ਰਾਜਨੀਤੀਆਂ ਕਰ ਰਹੇ ਨੇ। ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰੀ ਦੱਸਦਾ ਹੁੰਦਾ ਕਿ ਇਹਨਾਂ ਦਾ ਮਕਸਦ ਇਹ ਮੋਰਚਾ ਜਿੱਤਣ ਤੱਕ ਸੀਮਤ, ਜਿੱਤਣ ਨਾਲ ਸੰਬੰਧ ਨਹੀਂ ਹੈਗਾ। ਇਹ ਮੋਰਚੇ ਨੂੰ ਫੇਲ ਕਰਨਾ ਚਾਹੁੰਦੇ ਆ, ਮੋਰਚੇ ਨੂੰ ਹਰਾਉਣਾ ਚਾਹੁੰਦੇ ਨੇ। ਮੈਂ ਪਹਿਲਾਂ ਵੀ ਦੱਸਿਆ ਕਿਉਂ, ਕਿਉਂਕਿ ਜੇ ਮੋਰਚਾ ਜਿੱਤਦਾ ਤਾਂ ਲੋਕ ਜੇ ਮਰਜ਼ੀ ਜ਼ੋਰ ਲਾ ਲੈਣ, ਇਹਨਾਂ ਨੂੰ ਲੋਕਾਂ ਨੇ ਆਪਣੇ ਪਿੰਡਾਂ 'ਚ ਨਹੀਂ ਵੜ ਦੇਣਾ। ਇਹਨਾਂ ਨਾਲ ਉਹ ਕੁੱਤੇ ਖਾਣੀ ਲੋਕਾਂ ਨੇ ਕਰਨੀ ਹੈ। ਵੈਸੇ ਹੁਣ ਵੀ ਹੋ ਰਹੀ ਹੈ, ਸਾਰਿਆਂ ਨਹੀਂ ਹੋ ਰਹੀ ਹੈ। ਲੋਕ ਇਹਨਾਂ ਨੂੰ ਸੱਥਰਾਂ ਤੇ ਨਹੀਂ ਬੈਠਣ ਦੇ ਰਹੇ। ਜਿਹੜੇ ਉੱਥੇ ਜਿਹਨਾਂ ਦੀਆਂ ਜਾਨਾਂ ਗੰਗਾਂ ਨੇ ਉਹ ਹੱਥ ਜੋੜਦੇ ਨੇ ਵੀ ਸਾਡੇ ਨਾ ਆਏ ਯਾਰ, ਦੇਰ ਸਵੇਰ ਆਉਣਾ, ਆ ਜਾਓ ਕੋਈ ਨੇਰੇ ਸਵੇਰੇ, ਪਰ ਦਿਨੇ ਲੋਕਾਂ ਦੇ ਸਾਹਮਣੇ ਨਾ ਆਓ। ਆਹ ਜਿਹੜੇ ਕਹਿੰਦੇ ਰਾਜਨੀਤੀ ਸੇਵਾ ਕੀਤੀ, ਅਸੀਂ 5 ਵਾਰੀ ਮੁੱਖ ਮੰਤਰੀ ਬਣ ਗਏ, ਅਸੀਂ ਉਹ ਕਰਤਾ, ਅਸੀਂ ਆਹ ਕਰਤਾ, ਆਹ ਦੁਰਦਸ਼ਾ ਤੇ ਆਹ ਹਾਲ ਇਹਨਾਂ ਉਹ ਲੋਕਾਂ ਦਾ ਹੋਇਆ ਵਾ ਭਰਾਵੋ। ਸੋ ਆਓ ਮੇਰਾ ਵੀਰ, ਅਖੀਰ ਦੇ ਉੱਤੇ ਮੈਂ ਇਹੀ ਬੇਨਤੀਆਂ ਕਰਨੀਆਂ ਤੁਹਾਨੂੰ ਕਿ ਆ ਜਾਓ ਮੇਰਾ ਭਰਾ ਬਣ ਕੇ। ਹੁਣ 26 ਨੂੰ ਕੋਈ ਵੀ ਬੰਦਾ, ਕੋਈ ਵੀ ਸਾਡਾ ਭਰਾ, ਕੋਈ ਨੌਜਵਾਨ, ਕੋਈ ਬਜ਼ੁਰਗ, ਕੋਈ ਭੈਣ, ਕੋਈ ਮਾਂ ਘਰੇ ਨਾ ਬੈਠੀ ਰਹਿ ਜੇ। ਇੱਕ ਅੱਧਾ ਬੰਦਾ ਘਰੇ ਕੰਮਕਾਰ ਸੰਭਾਲ ਕੇ, ਬਾਕੀ ਫਿਰ ਸਾਰੇ ਆਪਾਂ ਦਿੱਲੀ ਨੂੰ ਚਾਲੇ ਪਾਉਣੇ ਆ। ਨਿਰਾਸ਼ ਨਹੀਂ ਹੋਣ ਦੀ ਲੋੜ ਹੈਗੀ, ਕੋਈ ਗੱਲ ਨਹੀਂ। ਜਿਹੜਾ ਕਹਿੰਦੇ ਆ ਕਿ ਯਾਰ ਮੋਦੀ ਦਾ ਮੰਨਣਾ ਨਹੀਂ, ਕਿਵੇਂ ਮੋਦੀ ਨੂੰ ਆਪਾਂ ਹਰਾ ਦਿਆਂਗੇ, ਤਾਂ ਇਹ ਗੱਲ ਕਦੇ ਅੰਗਰੇਜ਼ ਵੀ ਨਹੀਂ ਸੀ ਸੋਚਦੇ ਹੁੰਦੇ ਕਿ ਅੰਗਰੇਜ਼ਾਂ ਨੂੰ ਕਿੱਥੋਂ ਭਜਾ ਦੂਗਾ ਜਾਂ ਅੰਗਰੇਜ਼ਾਂ ਦਾ ਰਾਜ ਚਲਾ ਜਾਊਗਾ। ਪਰ ਆਪਣੇ ਲੋਕਾਂ ਨੇ ਉਹ ਵੀ ਭਜਾਏ ਨੇ, ਉਹਨਾਂ ਦਾ ਰਾਜ ਵੀ ਖਤਮ ਕੀਤਾ। ਇਹ ਐਂ ਹੁੰਦਾ ਕੋਈ ਗੱਲ ਨਹੀਂ। ਤਾਨਾਸ਼ਾਹ ਬੰਦਾ ਧੌਣ 'ਚ ਕਿੱਲਾ ਹੈਗਾ, ਪਰ ਜੇ ਆਪਾਂ ਇੱਥੇ ਪੂਰਾ ਡਟ ਗਏ ਨਾ, ਤਾਂ ਆਪਾਂ ਪਰਵਾਹ ਨਾ ਕਰਿਓ, ਆਪਾਂ ਜਿੱਤ ਕੇ ਹੀ ਵਾਪਸ ਆਵਾਂਗੇ। ਬਾਕੀ ਗੱਲ ਆ ਹੋਰ ਮੈਂ ਦੇਖ ਲੈਣਾ, ਜੇ ਕੋਈ ਟਿੱਪਣੀ ਕੀਤੀ ਹੈ ਤਾਂ ਮੈਂ ਕੋਈ ਉਹਦਾ ਜਵਾਬ ਦੇ ਦੂੰਗਾ, ਨਹੀਂ ਬਸ ਗੱਲਾਂ ਬਾਤਾਂ ਆਪਣੀਆਂ ਇੰਨੀਆਂ ਕੀ ਸੀਗੀਆਂ।